ਹਾਂ 2026 ਜਿਹੜਾ ਵੇ ਪਾਕਿਸਤਾਨ ਦੀ ਸਿਆਸਤ ਦੇ ਵੱਲ ਨਾਲ ਕਿਸ ਤਰ੍ਹਾਂ ਦਾ ਰਹੇਗਾ? ਕਿਸ ਤਰ੍ਹਾਂ ਦਾ ਰਹੇਗਾ? ਦੇਖੋ, ਪਹਿਲੀ ਤੇ ਗੱਲ ਹੈ ਕਿ ਤੁਸੀਂ ਗਰਮਾ ਗਰਮੀ ਦੀ ਗੱਲ ਕੀਤੀ ਹੈ ਤੇ ਸਿਆਸੀ ਮੇਰੇ ਖਿਆਲ ਹੈ ਗਰਮਾ ਗਰਮੀ ਤੇ ਉਹ ਐਸੀ ਕੋਈ ਨਹੀਂ ਹੈਗੀ ਸਵਾਏ ਪੀਟੀਆਈ ਤੋਂ ਉਹੀ ਇੱਕ ਲੱਗ ਰਹੀ ਹੈ ਜਿਹੜੀ ਤਹਿਰੀਕ ਤਹਫ਼ੁਜ਼ ਆਈਨ ਨੇ। ਉਹ ਤੇ ਕਿਧਰੇ ਨਜ਼ਰ ਨਹੀਂ ਆਉਂਦੀ, ਲੱਗਦਾ ਠੰਡ ਲੱਗ ਗਈ ਉਹਨਾਂ ਨੂੰ ਕੋਈ। ਉਹ ਤੇ ਵੈਸੇ ਵੀ ਬਜ਼ੁਰਗ ਲੋਕ ਨੇ, ਉਹਨਾਂ ਨੂੰ ਸਰਦੀ ਜ਼ਿਆਦਾ ਲੱਗ ਗਈ ਹੋਣੀ, ਉਹ ਤੇ ਕਿਧਰੇ ਨਜ਼ਰ ਨਹੀਂ ਆਏ ਸਨ। ਤੇ ਬਾਕੀ ਜਿਹੜੀ ਇਹ ਸਾਲ ਦੇ ਆਖਰੀ ਜਿਹੜੇ ਦਿਨ ਸਨ ਉਹਨਾਂ 'ਚ ਪੀਟੀਆਈ ਵਾਲਿਆਂ ਦੀ ਦੌੜ ਭੱਜ ਨਜ਼ਰ ਆਈ ਹੈ ਲਾਹੌਰ ਦੇ ਅੰਦਰ, ਤੇ ਉਹ ਥੋੜੀ ਜਿਹੀ ਬਿਆਨਬਾਜ਼ੀ ਦੀ ਜਿਹੜੀ ਇੱਕ ਰਹੀ ਹੈ। ਤੇ ਹੁਣ ਉਹ ਕਰਾਚੀ ਜਾ ਰਹੇ ਨੇ 9 ਜਨਵਰੀ ਹਾਂ, ਤੇ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਐਲਾਨ ਕੀਤਾ ਹੈ ਕਿ ਤਿਆਰ ਰਹਿਣਾ ਸਿੰਧ ਵਾਲੇ ਉੱਤੇ ਕਰੇ। ਇਹ ਇੰਝ ਹੀ ਹੈ ਜਿਵੇਂ ਕਸਾਈ ਨਹੀਂ ਜਾਂਦਾ ਬੱਕਰਿਆਂ ਨੂੰ ਵਾਸਤੇ ਵੀ ਤੁਸੀਂ ਤਿਆਰ ਰੱਖਣਾ, ਆ ਰਹੇ ਹਾਂ। ਤੇ ਉਹ ਮੇਰਾ ਨਹੀਂ ਖਿਆਲ ਕਿ ਵੀ ਕੋਈ ਐਸੀ ਸਿਆਸਤ ਗਰਮ ਹੈ ਜਾਂ ਕੋਈ ਬੜੀ ਇਵੈਂਚੁਅਲੀ ਕੋਈ ਉਹਦੇ ਅੰਦਰ ਕੋਈ ਤਬਦੀਲੀ ਆਏਗੀ ਜਾਂ ਪੀਟੀਆਈ ਵਾਸਤੇ ਕੋਈ ਬਹੁਤ ਅੱਛਾ ਸਾਲ ਸਾਬਤ ਹੋਏਗਾ। ਤੇ ਅਗਰ ਤੇ ਉਹਨਾਂ ਦਾ ਰਵੱਈਆ ਇਹੋ ਹੀ ਰਿਹਾ ਪੋਲੀਟਿਕਸ ਦੇ ਅੰਦਰ, ਕਿਉਂਕਿ ਦੇਖੋ ਸਿਆਸਤ ਵਿੱਚ ਪੋਲੀਟਿਕਸ ਦੇ ਅੰਦਰ ਨਾ ਕਲੈਰਿਟੀ ਬੜੀ ਇੰਪੋਰਟੈਂਟ ਚੀਜ਼ ਹੁੰਦੀ ਕਿ ਤੁਸੀਂ ਜੋ ਵੀ ਕੰਮ ਕਰਨਾ ਹੈ, ਅਗਰ ਇੱਕ ਪੋਲੀਟੀਕਲ ਪਾਰਟੀ ਹੈ ਉਹਨਾਂ ਨੇ ਜੋ ਕੰਮ ਕਰਨਾ ਉਹਨਾਂ ਦੀ ਇੱਕ ਕਲੀਅਰ ਲਾਈਨ ਹੋਣੀ ਚਾਹੀਦੀ। ਲਾਈਨ ਕੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਟੌਪ ਲੀਡਰਸ਼ਿਪ ਤੋਂ ਲੈ ਕੇ ਜਿਹੜੇ ਥੱਲੇ ਤੁਹਾਡੇ ਕਾਰਕੁਨਾਨ ਤੱਕ ਉਹਨਾਂ ਦੇ ਕੋਲ ਇੱਕ ਵਾਜ਼ੇ ਪਾਲਿਸੀ ਹੁੰਦੀ ਹੈ ਕਿ ਅਸੀਂ ਕੀ ਕਰਨਾ ਹੈ, ਕਿਵੇਂ ਕਰਨਾ ਹੈ ਔਰ ਕਿਉਂ ਕਰਨਾ ਹੈ। ਇਹ ਚੀਜ਼ਾਂ ਕਾਰਕੁਨ ਤੱਕ ਕਲੀਅਰ ਹੋਣੀਆਂ ਚਾਹੀਦੀਆਂ। ਤੇ ਜਿਹੜਾ ਪੀਟੀਆਈ ਦਾ ਮੈਨੂੰ ਲੱਗ ਰਿਹਾ ਹੈ, ਜੋ ਮੈਂ ਮਹਿਸੂਸ ਕਰਨਾ ਵਾ, ਜੋ ਮੈਂ ਫੀਲ ਕੀਤਾ ਹੈ ਜਾਂ ਜੋ ਮੈਂ ਦੇਖਿਆ, ਤੇ ਉਹਨਾਂ ਦੀ ਡਾਇਰੈਕਸ਼ਨ ਕਲੀਅਰ ਨਹੀਂ ਹੈ। ਈਵਨ ਤੁਸੀਂ ਦੇਖ ਲਓ ਕਿ ਸਾਡੇ ਜਿਹੜੇ ਤਜ਼ੀਆਕਾਰ ਹੁੰਦੇ ਨੇ ਜਾਂ ਜਿੰਨੇ ਅਸੀਂ ਬੈਠੇ ਹਾਂ, ਹੁਣ ਸਾਨੂੰ ਵੀ ਇਹ ਨਹੀਂ ਪਤਾ ਕਿ ਜੋ ਗੌਹਰ ਬੈਰਿਸਟਰ ਗੌਹਰ ਸਾਹਿਬ ਜੋ ਗੱਲ ਕਰ ਰਹੇ ਨੇ ਪਾਰਟੀ ਦੀ ਲਾਈਨ ਉਹ ਹੋਵੇ ਜਾਂ ਜਿਹੜੀ ਮੋਹਤਰਮਾ ਅਲੀਮਾ ਖਾਨ ਸਾਹਿਬਾ ਜੋ ਗੱਲ ਕਰਦੀਆਂ ਨੇ ਕਿ ਪਾਰਟੀ ਦੀ ਲਾਈਨ ਉਹ ਵਾਲੀ ਹੈ, ਜਾਂ ਜਿਹੜੇ ਉਹਨਾਂ ਦੇ ਵਜ਼ੀਰ ਆਲਾ ਨੇ ਜਾਂ ਜਿਹੜੇ ਉਹਨਾਂ ਦੇ ਤਰਜਮਾਨ ਨੇ ਉਹ ਮੁਖਤਲਿਫ ਟੀਵੀ ਟਾਕ ਸ਼ੋਜ਼ ਦੇ ਵਿੱਚ ਬੈਠ ਕੇ ਜਿਹੜੀ ਗੱਲ ਕਰਦੇ ਨੇ ਕਿ ਪਾਰਟੀ ਲਾਈਨ ਉਹ ਹੈਗੀ, ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਔਰ ਜਾਂ ਤਹਿਰੀਕ ਤਹਫ਼ੁਜ਼ ਆਈਨ ਜਿਸ ਲਾਈਨ ਦੇ ਉੱਤੇ ਚੱਲਦੀ ਹੈ ਜਾਂ ਉਹਨਾਂ ਦੀ ਲੀਡਰਸ਼ਿਪ ਜਾਂ ਜੋ ਕੁਝ ਕਹਿ ਰਹੀ ਹੈ, ਕਿਆ ਉਹ ਲਾਈਨ ਫਾਲੋ ਕੀਤੀ ਜਾਏਗੀ, ਇਹ ਕੋਈ ਨਹੀਂ, ਨੋਬਡੀ ਨੋਜ਼ ਅਬਾਊਟ ਦੈਟ। ਠੀਕ ਹੈ ਨਾ ਜੀ, ਕੋਈ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ। ਬਾਨੀ ਕਨਫਿਊਜ਼ਨ ਦੇ ਨਾਲ ਕੋਈ ਫਾਇਦਾ ਹੋਏਗਾ? ਇਹ ਕਨਫਿਊਜ਼ਨ ਕਿਸੇ ਹੱਦ ਤੱਕ ਉਹ ਸ਼ਾਇਦ ਪੀਟੀਆਈ ਦੀ ਜਿਹੜੀ ਕਿਆਦਤ ਹੈ, ਖਾਸ ਤੌਰ ਤੇ ਇਮਰਾਨ ਖਾਨ ਔਰ ਜਿਹੜੇ ਬਾਹਰ ਬੈਠੇ ਉਹਨਾਂ ਦੇ ਜਿਹੜੇ ਬਾਹਰ ਜੇਲ੍ਹ ਤੇ ਜਾਂ ਮੁਲਕੋਂ ਬਾਹਰ ਨਹੀਂ, ਮੁਲਕੋਂ ਬਾਹਰ ਜਿਹੜੇ ਬੈਠੇ ਨੇ, ਜਿਹੜੇ ਉਹਨਾਂ ਦੇ ਟਵਿੱਟਰ ਹੈਂਡਲ ਜਿੱਥੋਂ ਜਾਰੀ ਹੁੰਦੇ ਨੇ ਜਾਂ ਉਹਨਾਂ ਦੇ ਮੁਖਤਲਿਫ ਐਂਕਰਸ ਨੇ ਜਾਂ ਜਿਹੜਾ ਉਹਨਾਂ ਦਾ YouTube ਦੇ ਸੋਸ਼ਲ ਮੀਡੀਆ ਦੇ ਐਕਟਿਵਿਸਟ ਨੇ, ਉਹ ਜੋ ਕੁਝ ਬਿਆਨੀਆਂ ਬਣਾ ਰਹੇ ਨੇ ਜਿਹਨੂੰ ਪੀਟੀਆਈ ਇਸ ਵਾਸਤੇ ਮੈਂ ਗੱਲ ਕਰ ਰਿਹਾ ਕਿ ਉਹ ਉਹਨਾਂ ਦਾ ਹੈ ਕਿਉਂਕਿ ਪੀਟੀਆਈ ਉਹਨਾਂ ਨੂੰ ਡਿਸਓਨ ਨਹੀਂ ਕਰਦੀ। ਪੀਟੀਆਈ ਦੀ ਕਿਆਦਤ ਨੇ ਉਹਨਾਂ ਨੂੰ ਡਿਸਓਨ ਨਹੀਂ ਕੀਤਾ ਕਿ ਉਹ ਸਾਡਾ ਮੌਕਫ ਨਹੀਂ ਹੈ। ਤੇ ਬਲਕਿ ਤੁਸੀਂ ਬਾਡੀ ਲੈਂਗੁਏਜ ਜਿਹੜੀ ਮੈਨੂੰ ਨਜ਼ਰ ਆਈ ਹੈ ਬੈਰਿਸਟਰ ਗੌਹਰ ਜਾਨ ਦੀ, ਉਹ ਬੜੀ ਮੈਨੂੰ ਤੇ ਇੱਕ ਬੇਬਸੀ ਵਾਲੀ ਜਿਹੜੀ ਉਹਨਾਂ ਨੇ ਕਿਹਾ ਨਾ ਬੀਕ ਦਾ ਲਫ਼ਜ਼ ਇਸਤੇਮਾਲ ਕੀਤਾ ਮੁਲਾਕਾਤ ਤੇ ਖੁਦਾਰਾ ਤੇ ਅੱਗੇ ਅਸੀਂ ਕਿਵੇਂ ਚੱਲਣਾ ਤੇ ਸਾਡੇ ਉੱਤੇ ਕੁਝ ਸਿਆਸਤ ਦੇ ਵਿੱਚ ਕੁਝ ਰਹਿਮ ਹੋਣਾ ਚਾਹੀਦਾ। ਨੋ ਡਾਊਟ ਰਹਿਮ ਹੋਏਗਾ ਨਹੀਂ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹ ਇਹ ਤੇ ਡਿਪੈਂਡ ਕਰਦਾ ਕਿ ਤੁਸੀਂ ਜਿਨ੍ਹਾਂ ਵਾਸਤੇ ਭੀਖ ਮੰਗੀ ਜਾ ਰਹੀ ਜਾਂ ਜਿਨ੍ਹਾਂ ਵਾਸਤੇ ਰਿਲੀਫ ਮੰਗਿਆ ਜਾ ਰਿਹਾ ਜਾਂ ਜਿਨ੍ਹਾਂ ਵਾਸਤੇ ਸਟਰਗਲ ਕੀਤੀ ਜਾ ਰਹੀ, ਉਹਨਾਂ ਦਾ ਕੀ ਰਵੱਈਆ ਜਾਂ ਪੋਲੀਟੀਕਲ ਪੈਟਰਨ ਕੀ ਹੈ। ਜਿਹੜੀ ਹੁਣ ਤੱਕ ਮੈਂ ਗੱਲ ਕੀਤੀ ਹੈ ਕਿ ਸਿਆਸੀ ਉਹਨਾਂ ਦੀ ਜਿਹੜੀ ਤਰਜੀਹਾਤ ਨੇ ਉਹ ਸਾਨੂੰ ਕੋਈ ਵਾਜ਼ੇ ਨਜ਼ਰ ਨਹੀਂ ਆਉਂਦੀ, ਨਾ ਹੀ ਉਹਨਾਂ ਦੇ ਕਾਰਕੁਨ ਮੌਜੂਦ ਨੇ। ਕਮ ਅਜ਼ ਕਮ ਲਾਹੌਰ ਦੀ ਪੰਜਾਬ ਦੀ ਹੱਦ ਤੱਕ ਉਹਨਾਂ ਦੀ ਤਨਜ਼ੀਮ ਦਾ ਕੋਈ ਐਕਟਿਵ ਬੰਦੇ ਸਾਨੂੰ ਨਜ਼ਰ ਨਹੀਂ ਆਉਂਦੇ ਕਿਸੇ ਤਰ੍ਹਾਂ ਵੀ। ਇੱਕ ਮੀਡੀਆ ਦੇ ਉੱਤੇ ਜੇਲ੍ਹਾਂ 'ਚ ਨੇ, ਨਹੀਂ ਸਾਰੇ ਤੇ ਨਹੀਂ ਜੇਲ੍ਹਾਂ ਦੇ ਵਿੱਚ ਹੈ, ਜਿਹੜੇ ਵੱਡੇ ਕਾਰਕੁਨਾਂ ਦੀ ਗੱਲ ਕਰ ਰਿਹਾ ਨਹੀਂ, ਜਿੰਨੇ ਹੁਣ ਥੋੜੇ ਨੇ ਆ ਜਿਹੜੇ ਨਵੇਂ ਸ਼ੇਰ ਭਰਤੀ ਕੀਤੇ ਨੇ ਉਹਨਾਂ ਨੇ ਟਾਈਗਰਸ, ਜਿਨ੍ਹਾਂ ਦੇ ਵਿੱਚ ਸੁਹੇਲ ਖਾਨ ਅਫਰੀਦੀ ਤੇ ਦੂਸਰੇ ਜਿਹੜੇ ਨੇ ਮੀਨਾ ਕੁਮਾਰੀ, ਉਹ ਕੇਪੀ ਦੀ ਹੱਦ ਤੱਕ ਮਾਮਲਾ ਦੇਖ ਰਹੇ ਨੇ, ਉਹ ਇੱਧਰ ਵੀ ਤੇ ਆਏ ਨੇ ਨਾ। ਤੇ ਕਹਿਣ ਦਾ ਮਕਸਦ ਹੈਗਾ ਕਿ ਕਾਰਕੁਨ ਤੇ ਸਾਰੇ ਜੇਲ੍ਹ 'ਚ ਨਹੀਂ ਨਾ ਹੈ, ਉਹ ਤੇ ਲੀਡਰ ਨੇ, 8 ਨੇ 10 ਨੇ 12 ਨੇ ਜਿੰਨੇ ਵੀ ਨੇ, ਤੇ ਅੱਧੇ ਉਹਨਾਂ ਦੇ ਵੈਸੇ ਛੱਡ ਕੇ ਨਵੇਂ ਆ ਗਏ। ਤੇ ਗੱਲ ਦਾ ਮਕਸਦ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਕਿ ਅਗਰ ਅਲੀਮਾ ਖਾਨ ਸਾਹਿਬਾ ਨੇ
ਪਾਰਟੀ ਦੇ ਮਾਮਲਾਤ ਨੂੰ ਚਲਾਉਣਾ ਹੈ ਤੇ ਕਮ ਸੇ ਕਮ ਕਾਰਕੁਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਬੈਰਿਸਟਰ ਗੌਹਰ ਸਾਹਿਬ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਜੀ ਇਨਡਾਇਰੈਕਟਲੀ ਜਾਂ ਡਿਫੈਕਟੋ ਪਤਾ ਹੋਣਾ ਹੋਰ ਚੀਜ਼ ਹੈ। ਡਿਫੈਕਟੋ ਤੇ ਮੈਂ ਵੀ ਕਈ ਦਫਾ ਕਹਿ ਚੁੱਕਿਆ ਹਾਂ ਕਿ ਡਿਫੈਕਟੋ ਤੌਰ ਤੇ ਅਲੀਮਾ ਖਾਨ ਸਾਹਿਬਾ ਪਾਰਟੀ ਦੇ ਉੱਤੇ ਸਭ ਦੇ ਉੱਤੇ ਉਹਨਾਂ ਦਾ ਜ਼ਿਆਦਾ ਹੈਵੀ ਹੈ, ਹੋਲਡ ਹੈ। ਤੇ ਲੇਕਿਨ ਇੱਕ ਜਿਹੜਾ ਡੀਜੋਰ ਇੱਕ ਉਹਨਾਂ ਦਾ ਐਲੀਮੈਂਟ ਹੈ ਉਹ ਤੇ ਸਾਹਮਣੇ ਹੋਣਾ ਚਾਹੀਦਾ ਨਾ, ਸਭ ਨੂੰ ਪਤਾ ਹੋਣਾ ਚਾਹੀਦਾ। ਇਸ ਤਰੀਕੇ ਦੇ ਨਾਲ ਪਾਰਟੀਆਂ ਨਹੀਂ ਚੱਲਣਗੀਆਂ, ਨਾ ਸਟਰਗਲ ਹੋਏਗੀ। ਅਗਰ ਉਹ ਸਟਰੀਟ ਮੂਵਮੈਂਟ ਕਰਨਾ ਚਾਹ ਰਹੇ ਨੇ ਤੇ ਸਟਰੀਟ ਮੂਵਮੈਂਟ ਇਸ ਤਰ੍ਹਾਂ ਥੋੜਾ ਹੋਣੀ ਹੈ ਕਿ ਉਹਨਾਂ ਦੇ ਪਾਰਟੀ ਦੇ ਜਿਹੜੇ ਚੇਅਰਮੈਨ ਨੇ ਬੈਰਿਸਟਰ ਗੌਹਰ ਨੇ ਤੇ ਵਾਜ਼ੇ ਤੌਰ ਤੇ ਕਿਹਾ ਕਿ ਉਹ ਤੇ ਉਹਨਾਂ ਦਾ ਆਪਣਾ ਮਰਜ਼ੀ ਦੇ ਨਾਲ ਆਏ ਨੇ, ਪਾਰਟੀ ਨੂੰ ਤੇ ਕੋਈ ਪਤਾ ਨਹੀਂ, ਨਾ ਸਾਨੂੰ ਕੋਈ ਪਤਾ। ਉਹ ਤਾਂ ਕਹਿ ਰਹੇ ਕਿ ਸਟਰੀਟ ਮੂਵਮੈਂਟ ਦਾ ਆਗਾਜ਼ ਹੋ ਚੁੱਕਿਆ ਹੈ, ਉਹ ਪਤਾ ਨਹੀਂ ਕਿੱਥੇ ਹੋਇਆ ਹੈ। ਤੇ ਉਹ ਤਾਂ ਕਹਿੰਦੇ ਨੇ ਨਾ ਗਲੀਆਂ ਹੋ ਜਾਣ ਸੁੰਝੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਤੇ ਉਹ ਤੇ ਫਿਲਹਾਲ ਤੇ ਸਾਨੂੰ ਕੋਈ ਨਹੀਂ ਨਜ਼ਰ ਆ ਰਿਹਾ। ਲਿਬਰਟੀ ਤੁਸੀਂ ਸਾਰੇ ਰਸਤੇ ਬੰਦ ਕਰਤੇ ਜੋ ਸਾਹਿਬ, ਉਹ ਕਹਿੰਦੇ ਨੇ ਕਿ ਰਸਤੇ ਬੰਦ ਕੀਤੇ ਅਸਲੀ ਕਾਰਕੁਨ ਨਹੀਂ ਆਏ। ਹਾਂ ਨਹੀਂ, ਗੱਲ ਤੁਸੀਂ ਦੇਖੋ ਕਿ ਉਹ ਉਹਨਾਂ ਦਾ ਜਿਹੜਾ ਸ਼ੈਡਿਊਲ ਅਸੀਂ ਮੱਦੇਨਜ਼ਰ ਰੱਖਦੇ ਹਾਂ, ਉਸ ਦੌਰੇ ਦੇ ਵਿੱਚ ਉਹਨਾਂ ਨੇ ਕੋਈ ਜਲਸਾ ਨਹੀਂ ਰੱਖਿਆ, ਨਾ ਹੀ ਕਿ ਉੱਥੇ ਕੋਈ ਲਿਬਰਟੀ ਚੌਕ ਦੇ ਵਿੱਚ ਉਹਨਾਂ ਨੇ ਕੋਈ ਜਲਸੇ ਦਾ ਕੋਈ ਐਲਾਨ ਕੀਤਾ ਸੀ ਕਿ ਜੀ ਹਮਨੇ ਜਲਸਾ ਕਰਨਾ, ਕਿਉਂਕਿ ਕੋਈ ਗਵਰਨਮੈਂਟ ਨੂੰ ਨਹੀਂ ਸੀ ਪਤਾ। ਤੇ ਅਗਰ ਉਹ ਉੱਥੇ ਆਏ ਨੇ ਤੇ ਕੋਈ ਉਹਨਾਂ ਦੀ ਨਾਲ ਸਿਕਿਉਰਿਟੀ ਸੀ, ਉਹਨਾਂ ਦੇ ਆਪਣੇ ਨਾਲ ਜਿਹੜੀ ਕੇਪੀ ਤੋਂ ਸਿਕਿਉਰਿਟੀ ਆਈ ਸੀ ਤੇ ਉਹ ਵੀ ਕੋਈ 70-80 ਬੰਦੇ 100-200 ਬੰਦਾ ਤੇ ਉਹ ਸੀ। ਤੇ ਜਿਹੜੀ ਪੰਜਾਬ ਗਵਰਨਮੈਂਟ ਦੀ ਸਿਕਿਉਰਿਟੀ ਸੀ ਉਹ ਉਹਨਾਂ ਦੇ ਨਾਲ ਸੀ, ਕਿਉਂਕਿ ਉਹਨਾਂ ਨੇ ਕੋਈ ਜਲਸਾ ਨਹੀਂ ਸੀ ਕਰਨਾ। ਉਹ ਤੇ ਬਤੌਰੇ ਵਜ਼ੀਰ ਆਲਾ ਉਹਨਾਂ ਦੇ ਨਾਲ ਉਹ ਲੱਗੇ ਸਨ। ਤੇ ਉੱਥੇ ਅਗਰ ਕਿਸੇ ਨੂੰ ਕੋਈ ਖੁਦਾ ਨਾ ਖਾਸਤਾ ਨੁਕਸਾਨ ਪਹੁੰਚ ਜਾਵੇ ਤੇ ਉਹ ਤੇ ਦੁਕਾਨਾਂ ਦੇ ਬੰਦ ਕਰਾਉਣੀਆਂ ਪੈਂਦੀਆਂ ਨੇ, ਜਾਂ ਤੇ ਉਹ ਕਹਿੰਦੇ ਨੇ ਕਿ ਅਸੀਂ ਆਵਾਮੀ ਮੂਵਮੈਂਟ ਤੇ ਆਏ ਹਾਂ, ਅਸੀਂ ਜਲਸਾ ਕਰਨਾ ਹੈ, ਤੇ ਪਾਰਟੀ ਐਲਾਨ ਕਰਦੀ ਉਹਨਾਂ ਦੀ ਪਾਰਟੀ। ਉਹਨਾਂ ਨੇ ਜਿਹੜਾ ਖਤ ਵੀ ਲਿਖਿਆ ਉਹ ਬਤੌਰੇ ਵਜ਼ੀਰ ਆਲਾ ਲਿਖਿਆ, ਉਹ ਤੇ ਜਿਸਲੇ ਉਹਨਾਂ ਨੇ ਬਤੌਰੇ ਵਜ਼ੀਰ ਆਲਾ ਆਉਣਾ ਸੀ ਤੇ ਉਹਨਾਂ ਦੇ ਨਾਲ ਸਿਕਿਉਰਿਟੀ ਤੇ ਹੋਣੀ ਸੀ। ਇਹ ਤੇ ਹੋ ਹੀ ਨਹੀਂ ਸਕਦਾ ਕਿ ਸਿਕਿਉਰਿਟੀ ਨਾ ਹੋਵੇ, ਉਹਨਾਂ ਦੇ ਰੂਟ ਲੱਗਣੇ ਸਨ, ਉਹ ਸਾਰਾ ਕੁਝ ਉਹਨਾਂ ਦਾ ਹੋਣਾ ਸੀ। ਉਹਨੂੰ ਐਜ਼ ਅ ਪੋਲੀਟੀਸਾਈਜ਼ ਉਹਨੂੰ ਕਰਨ ਤੋਂ ਇੱਕ ਅਲੱਗ ਚੀਜ਼ ਹੈ। ਲੇਕਿਨ ਤੁਸੀਂ ਮੁਫਤਾ ਲਾ ਰਹੇ ਹੁੰਦੇ ਹੋ ਤੇ ਹਰ ਪਾਸੇ ਤੇ ਇਹ ਤਰੀਕਾਕਾਰ ਨਹੀਂ ਚੱਲੇਗਾ। ਇਹ ਆਉਣ ਵਾਲਾ 2026 ਜਿਹੜਾ ਹੈ ਨਾ, ਉਹ ਇਹਨਾਂ ਦੇ ਵੀ ਮੁਹਾਸਬੇ ਦਾ ਸਾਲ ਮੈਨੂੰ ਲੱਗਦਾ ਹੈ ਹੋਏਗਾ, ਹੋਣਾ ਚਾਹੀਦਾ। ਮਿਡਲ ਕਲਾਸ ਨੂੰ ਇਹਦੇ ਤੇ ਸੋਚਣਾ ਚਾਹੀਦਾ। ਤੇ ਬਾਕੀ ਪੀਟੀਆਈ ਦੀ ਰਹਿ ਗਈ, ਤੁਹਾਨੂੰ ਮੈਂ ਦੱਸ ਦਿੱਤਾ ਕਿ ਉਹਨਾਂ ਨੂੰ ਕੋਈ ਇਹ ਸਾਲ ਸਜ਼ਾਵਾਂ ਦਾ ਹੋਣਾ। ਅੱਛਾ, ਹੁਣ ਫਿਰ ਦੇਖੋ ਜੀ 26 ਸਜ਼ਾਵਾਂ ਦਾ ਹੋਣਾ। ਖਾਨ ਸਾਹਿਬ ਦੀਆਂ ਸਜ਼ਾਵਾਂ ਵੀ ਅੱਗੇ ਪਈਆਂ ਨੇ, 9 ਮਈ ਦੀਆਂ ਪਈਆਂ ਨੇ, ਤੇ ਉਹਨਾਂ ਵਾਸਤੇ ਤੇ ਅਗਰ ਮੈਂ ਬਤੌਰੇ ਐਡਵਾਈਸ ਕਰਨੀ ਤਾਂ ਨਹੀਂ ਚਾਹੀਦੀ, ਨਾ ਅਸੀਂ ਐਡਵਾਈਸ ਕਰਨ ਵਾਸਤੇ ਬੈਠੇ ਹਾਂ ਇੱਥੇ, ਐਨਾਲਿਸਿਸ ਕਰਨਾ। ਲੇਕਿਨ ਪੀਟੀਆਈ ਦੀ ਕਿਆਦਤ ਵਾਸਤੇ ਅਸੀਂ ਇਹ ਕਹਾਂਗੇ ਕਿ ਤੁਸੀਂ ਆਪਣੇ ਆਪ ਸੀਰੀਅਸ ਹੋਵੋ, ਸਿਆਸਤ ਨੂੰ ਸਿਆਸਤ ਸਮਝ ਕਰਕੇ ਕਰੋ, ਗਾਲਮ ਗਲੂਚ ਦੇ ਉੱਤੇ ਤੇ ਇੱਕ ਹੱਟ ਦਰਮੀ ਦੇ ਉੱਤੋਂ ਨਿਕਲੋ। ਅਗਰ ਤੁਸੀਂ ਇਹਦੇ ਤੋਂ ਨਾ ਨਿਕਲੇ ਤੇ ਤੁਹਾਡੇ ਵਾਸਤੇ 26 ਦਾ ਸਾਲ 25 ਦੇ ਨਾਲ ਵੀ ਬਹੁਤ ਜ਼ਿਆਦਾ ਮੁਸ਼ਕਲ ਮੈਨੂੰ ਨਜ਼ਰ ਆ ਰਿਹਾ। ਇਹ ਤਾਂ ਮੈਂ ਤੁਸੀਂ ਤੇ ਮਸ਼ਵਰਾ ਵੀ ਨਾਲ ਦੇਤਾ, ਲੇਕਿਨ ਮਸ਼ਵਰਾ ਦਿੱਤਾ ਕਿਉਂਕਿ ਬਹਰਹਾਲ ਇੱਕ ਸਾਡੀ ਸਿਆਸੀ ਜਮਾਤ ਹੈ, ਸਿਆਸੀ ਲੀਡਰ ਨੇ, ਸਾਡਾ ਕੰਮ ਥੋੜਾ ਜਿਹਾ ਉਹਨਾਂ ਨੂੰ ਆਪਣੇ ਤੌਰ ਤੇ ਦੱਸਣਾ, ਅੱਗੇ ਮੰਨਣਾ ਨਾ ਮੰਨਣਾ ਇਹ ਉਹਨਾਂ ਦੀ ਆਪਣੀ। ਵੈਸੇ ਮੰਨਦੇ ਕੋਈ ਨਹੀਂ ਐਸੇ ਨਾ ਮੰਨਣ। ਬੈਰਿਸਟਰ ਗੌਰ ਨੇ ਕਿਹਾ ਵੀ ਨਾ ਕਿ ਸਾਡੇ ਆਪਣੇ ਲੋਕ ਅਸੀਂ ਤੇ ਕਹਿਣਾ ਉਹਨਾਂ ਨੂੰ ਕਿ ਵੀ ਤੁਸੀਂ ਸਿਆਸਤ ਜਿਹੜੇ ਬਾਹਰ ਦੇਖ ਰਹੇ ਨੇ ਉਹ ਤੁਹਾਡੇ ਵਾਸਤੇ ਨੁਕਸਾਨ ਦੇਖ ਰਹੇ ਨੇ, ਫਾਇਦਾ ਨਹੀਂ। ਯਾਨੀ ਉਹਨਾਂ ਨੂੰ ਕਹਿ ਦੇ ਕਿ ਉਹ ਇੰਤਸ਼ਾਰ ਨੂੰ ਬ੍ਰੇਕ ਲਾਣ ਤੇ ਮੈਂ ਵੀ ਬ੍ਰੇਕ ਲੈ ਲਾਂ। ਹਾਂ, ਤੁਸੀਂ ਬ੍ਰੇਕ ਲਾਓ, ਇੰਤਸ਼ਾਰ ਨਹੀਂ ਫਲਾਣਾ, ਨਾ ਕੱਪ ਤੋੜਨਾ।